ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦਿਨ ਭਰ ਦੀਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਵਧੀਏ ਤਾਂ ਮਿੰਟੂ ਜੀ ਪਾਇਓ ਸਭ ਤੋਂ ਪਹਿਲੀ ਖਬਰ ਤੇ ਚਾਨਣਾ, ਕਿਉਂਕਿ ਸਭ ਦੀਆਂ ਨਜ਼ਰਾਂ ਜੰਤਰ ਮੰਤਰ ਤੇ ਟਿਕੀਆਂ ਹੋਈਆਂ ਨੇ। ਲਗਾਤਾਰ ਉੱਥੋਂ ਹਰੇਕ ਅਪਡੇਟ ਜਿਵੇਂ ਹੀ ਆਉਂਦੀ ਹੈ ਸਭ ਦੀ ਟਿਕੀ ਲੱਗੀ ਰਹਿੰਦੀ ਹੈ। ਵਾਂਗਚੁਕ ਤੇ ਦਿਪਕੇ ਦੇ ਬਿਆਨਾਂ ਨੇ ਹੈਰਾਨ ਕੀਤਾ ਹੈ। ਉਧਰ ਰਾਹੁਲ ਗਾਂਧੀ ਨੂੰ ਵੀ ਪੁਲਿਸ ਘੇਰਾ ਪਾਉਣ ਨੂੰ ਕਾਹਲੀ ਹੈ, ਕਿਉਂਕਿ ਰਾਹੁਲ ਗਾਂਧੀ ਕਹਿੰਦੇ ਅੱਜ ਫੇਰ ਆਪਣੇ ਘਰ ਤੋਂ ਉਹਨਾਂ ਦੇ ਘਰ ਵੀ ਪੁਲਿਸ ਲੱਗੀ ਹੋਈ ਹੈ ਤੇ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਦੇ ਆਵਾਸ ਵੱਲ ਨੂੰ ਵੀ ਵਧਣ ਦੀਆਂ ਆਸ਼ੰਕਾਵਾਂ ਜਤਾਈਆਂ ਜਾ ਰਹੀਆਂ ਸੀ। ਤਕਰੀਬਨ ਕੰਮ ਬਾਹਲਾ ਹੀ ਤਲਖੀ ਵਾਲਾ ਹੋਇਆ ਪਿਆ ਪੂਰੀ ਦਿੱਲੀ 'ਚ। ਬਿਲਕੁਲ ਜਿਹੜੀ ਗੱਲ ਆਪਾਂ ਗੁਰਪ੍ਰੀਤ ਕਹੀ ਸੀ ਜਾਂ ਕਹਿ ਲੋ ਕਿ ਆਪਾਂ ਡਿਸਕਸ ਕੀਤੀ ਸੀ ਕਿ ਇਸ ਅੰਦੋਲਨ ਦਾ ਚਿਹਰਾ ਬਣ ਗਏ ਨੇ ਰਾਹੁਲ ਗਾਂਧੀ ਜੀ। ਤੇ ਉਹਨਾਂ ਦੇ ਨਾਲ ਸ਼ਿਵ ਸੈਨਾ, ਯੂਪੀਟੀ, ਐਨਸੀਪੀ, ਟੀਐਮਸੀ, ਜੇਐਮਐਮ, ਆਰਜੇਡੀ, ਲੈਫਟ ਪਾਰਟੀਆਂ, ਸਮਾਜਵਾਦੀ ਪਾਰਟੀ, ਫਿਰ ਆਈਯੂਐਮਐਲ, ਇਹ ਸਾਰੇ ਨੇਤਾ ਜਿਹੜੇ ਆ ਉਹ ਮੋਢੇ ਨਾਲ ਮੋਢਾ ਲਾ ਕੇ ਰਾਹੁਲ ਗਾਂਧੀ ਨੂੰ ਸਪੋਰਟ ਕਰ ਰਹੇ ਨੇ। ਜਿਸ ਤਰ੍ਹਾਂ ਕਹਿ ਰਹੇ ਹੋਣ ਕਿ ਆਗੇ बढ़ो ਰਾਹੁਲ, ਹਮ तुम्हारे ਸਾਥ ਹੈ। ਤਾਂ ਗੱਲ ਇਹ ਆ ਕਿ ਅੱਜ ਹੁਣ ਇਸ ਵੇਲੇ ਦੀਆਂ ਜਿਹੜੀਆਂ ਵਿਜ਼ੂਅਲਸ ਆਪਾਂ ਦੇਖ ਸਕਦੇ ਹਾਂ ਕਿ ਰਾਹੁਲ ਗਾਂਧੀ ਆਪਣੇ ਘਰ ਤੋਂ ਗਾਂਧੀ ਸਮ੍ਰਿਤੀ ਯਾਨੀ ਗਾਂਧੀ ਯਾਦਗਾਰ ਤੱਕ ਮਾਰਚ ਕੱਢਣ ਵਾਸਤੇ ਨਿਕਲੇ ਸਨ। ਬਹੁਤ ਹੀ ਵੱਡੀ ਨਫਰੀ ਹੈ। ਇਦਾਂ ਲੱਗਦਾ ਹੈ ਕਿ ਦਿੱਲੀ ਇੱਕ ਪੁਲਿਸ ਦੀ, ਜਿੱਦਾਂ ਕਹਿ ਲਈਏ ਨਾ ਕਿ ਕੋਈ ਸਿਟੀ ਬਣ ਕੇ ਰਹਿ ਗਈ ਹੋਵੇ, ਪੁਲਿਸ ਸਿਟੀ ਬਣ ਕੇ ਰਹਿ ਗਈ ਹੋ। ਪੁਲਿਸ ਹੀ ਪੁਲਿਸ ਆ, ਹਰ ਪਾਸੇ ਪੁਲਿਸ ਹੈ। ਤਾਂ ਬਹਰਹਾਲ ਮਾਹੌਲ ਜਿਹੜਾ ਇੱਥੇ ਕਾਫੀ ਤਲਖੀ ਵਾਲਾ ਹੈ। ਅੱਗੇ ਵੀ ਆਪਾਂ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਇਹਨਾਂ ਨੇ ਘੜੀਸਿਆ, ਜਿਸ ਤਰ੍ਹਾਂ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ, ਤੇ ਉਸ ਤੋਂ ਬਾਅਦ ਤਾਂ ਬਹੁਤ ਹੀ ਜ਼ਿਆਦਾ ਇਹ ਰੋਸ ਅੰਦੋਲਨ ਜਿਹੜਾ ਭੜਕ ਗਿਆ ਕਹਿ ਲੋ ਜਾਂ ਪਸਰ ਗਿਆ ਕਹਿ ਲੋ। ਤਾਂ ਗਾਂਧੀ ਯਾਦਗਾਰ ਤੁਹਾਨੂੰ ਪਤਾ ਹੈ ਇੱਥੇ ਹੀ ਮਹਾਤਮਾ ਗਾਂਧੀ ਦੀ ਹੱਤਿਆ ਹੋਈ ਸੀਗੀ। ਉਸ ਤੋਂ ਪਹਿਲਾਂ ਇਹ ਬਿੜਲਾ ਹਾਊਸ ਜਾਣਿਆ ਜਾਂਦਾ ਸੀਗਾ, ਤੁਹਾਨੂੰ ਪਤਾ ਹੀ ਹੈ। ਬਿੜਲਾ ਹਾਊਸ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਮਹਾਤਮਾ ਗਾਂਧੀ ਨੇ ਆਪਣੇ ਜੀਵਨ ਦੇ ਕਹਿੰਦੇ ਕਿ ਆਖਰੀ 144 ਦਿਨ ਇੱਥੇ ਬਿਤਾਏ ਸੀਗੇ ਤੇ 30 ਜਨਵਰੀ 1948 ਨੂੰ ਪ੍ਰਾਰਥਨਾ ਸਭਾ ਦੇ ਲਈ ਜਾਂਦੇ ਸਮੇਂ ਨਾਥੂ ਰਾਮ ਗੋਡਸੇ ਨੇ ਗੋਲੀ ਮਾਰ ਦਿੱਤੀ ਸੀ। ਤਾਂ ਇਹ ਜਿਹੜੇ ਕਦਮਾਂ ਦੇ ਨਿਸ਼ਾਨ ਆ ਉਹਨਾਂ ਨੂੰ ਸੁਰੱਖਿਅਤ ਰੱਖਿਆ ਗਿਆ ਜਿੱਥੇ ਗੋਲੀ ਲੱਗੀ ਸੀਗੀ। ਤਾਂ ਇਹ ਮਤਲਬ ਕਿ ਮੀਡੀਆ ਦੱਸ ਰਿਹਾ ਕਿ ਕਿਉਂ ਮਾਰਚ ਕੱਢਿਆ। ਇਧਰ ਆਰਜੇਡੀ ਦੀ ਜਿਹੜੇ ਸੰਸਦ ਮੈਂਬਰ ਹੈ ਮਨੋਜ ਸ਼ਾਹ, ਉਹਨਾਂ ਨੇ ਕਿਹਾ ਕਿ ਇਹ ਹੁਣ ਰੁਕਣ ਵਾਲਾ ਨਹੀਂ ਹੈ ਮਾਮਲਾ, ਇਹ ਤੇ ਜਨ ਅੰਦੋਲਨ ਬਣ ਗਿਆ। ਰਾਹੁਲ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਕਿ ਸਾਡੇ ਨੇਤਾ ਮਹਾਤਮਾ ਗਾਂਧੀ ਦੀ ਹੱਤਿਆ ਇੱਥੇ ਹੋਈ ਸੀ। ਅੱਜ ਮੋਦੀ ਸਰਕਾਰ ਭਾਰਤ ਦੇ ਵਿੱਚ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ, ਸਟੂਡੈਂਟਾਂ ਤੇ ਜ਼ੁਲਮ ਕਰ ਰਹੀ ਹੈ ਤੇ ਉਹਨਾਂ ਨੂੰ ਕੁੱਟ ਰਹੀ ਹੈ। ਵਿਰੋਧੀ ਧਿਰ ਇਸ ਨੂੰ ਮਨਜ਼ੂਰ ਨਹੀਂ ਕਰੇਗਾ ਤੇ ਅਸੀਂ ਸਟੂਡੈਂਟਸ ਦੇ ਨਾਲ ਆ। ਨਰਿੰਦਰ ਮੋਦੀ ਨੂੰ ਸਿੱਖਿਆ ਮੰਤਰੀ ਤੋਂ ਅਸਤੀਫਾ ਲੈਣਾ ਹੀ ਪਵੇਗਾ ਤੇ ਮਾਫੀ ਮੰਗਣੀ ਹੀ ਹੋਵੇਗੀ। ਇਸ ਵੇਲੇ ਜੇ ਆਪਾਂ ਕਹੀਏ ਤਾਂ ਜੋ 20 ਮਿੰਟ 25 ਮਿੰਟ ਪਹਿਲਾਂ ਦੇ ਵਿਜ਼ੂਅਲਸ ਆ ਰਹੇ ਸਨ ਤਾਂ ਬਹੁਤ ਭਾਰੀ ਤਾਦਾਦ ਦੇ ਵਿੱਚ ਪੁਲਿਸ ਵੀ ਲੱਗੀ ਹੈ। ਇੱਧਰ ਜੇ ਆਪਾਂ ਵੇਖੀਏ ਤਾਂ ਸਰਕਾਰ ਨੇ ਅੱਜ ਆਫਰ ਕੀਤਾ ਕਾਕਰੋਚ ਪਾਰਟੀ ਨੂੰ ਕਿ ਬਈ ਤੁਸੀਂ ਆਓ ਗੱਲਬਾਤ ਕਰੋ,
वैसे भी 4 बार गलबात अगे हो चुकी है। सरकार क्या कि कॉकरोच पार्टी ਨੂੰ 4 बार बुलाया, पर कॉकरोच जनता पार्टी ने जो बीते दिनी गलती की सी जेपी नड्डा ਦੇ ਘਰੇ ਜਾਣ ਦੀ, ਤਾਂ ਉਹਦੇ ਤੋਂ ਸਬਕ ਲੈਂਦੇ ਆ ਇਹਨਾਂ ਨੇ ਕਿਹਾ ਕਿ ਨਹੀਂ, ਜਾਂ ਤਾਂ ਸਰਕਾਰ ਜੰਤਰ ਮੰਤਰ ਤੇ ਆਏ ਤੇ ਜਾਂ ਕੋਈ ਨਿਊਟਰਲ ਵੈਨਿਊ ਰੱਖਿਆ ਜਾ ਸਕਦਾ ਹੈ, ਅਸੀਂ ਇਹਨਾਂ ਦੇ ਸੱਦੇ ਤੇ ਨਹੀਂ ਜਾਵਾਂਗੇ। ਇਸ ਤੋਂ ਇਲਾਵਾ ਸੀਜੇਪੀ ਕਾਕਰੋਚ ਜਨਤਾ ਪਾਰਟੀ ਇਸ ਦੇ ਸੱਦੇ ਤੇ ਕੱਲ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਦਾ ਐਲਾਨ ਹੋਇਆ। ਬੜੀ ਵੱਡੀ ਗਿਣਤੀ ਦੇ ਵਿੱਚ ਦਿੱਲੀ 'ਚ ਨੌਜਵਾਨ, ਜਿਨ੍ਹਾਂ ਨੂੰ ਹਿੰਦੀ 'ਚ ਯੁਵਾ ਕਹਿੰਦੇ ਨੇ, ਇਹ ਤੁਸੀਂ ਖਬਰਾਂ ਦੇਖੋ, ਵਾਰ-ਵਾਰ ਇੱਕ ਸ਼ਬਦ ਆਏਗਾ ਕਿ ਯੁਵਾ ਯੁਵਾ ਯੁਵਾ, ਯਾਨੀ ਜਿਹੜਾ ਯੂਥ ਹੈ, ਨੌਜਵਾਨ ਆ, ਉਸਨੇ ਵਹੀਰਾਂ ਘੱਤ ਦਿੱਤੀਆਂ ਨੇ ਦਿੱਲੀ ਨੂੰ, ਤੇ ਇਹ ਹੁਣ ਪੈਨ ਇੰਡੀਆ ਮਾਮਲਾ ਬਣਦਾ ਜਾ ਰਿਹਾ ਹੈ। ਕੱਲ ਵੀ ਆਪਾਂ ਵੇਖਿਆ ਬਿਹਾਰ, ਹੈਦਰਾਬਾਦ, ਪਤਾ ਨਹੀਂ ਕਿੱਥੇ ਕਿੱਥੇ, ਈਵਨ ਦੈਟ ਹੁਣ ਤਾਂ ਯੂਕੇ ਵਰਗੇ ਮੁਲਕਾਂ ਚੋਂ ਵੀ ਖਬਰਾਂ ਆਉਣ ਲੱਗ ਪਈਆਂ ਕਿ ਸਿੰਬੋਲਿਕਲੀ ਉੱਥੇ ਵੀ ਪ੍ਰੋਟੈਸਟ ਦਾ ਸਾਥ ਦਿੱਤਾ ਜਾ ਰਿਹਾ ਵਾ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਨਰਿੰਦਰ ਮੋਦੀ ਸਰਕਾਰ ਬਿਲਕੁਲ ਬੈਕਫੁੱਟ ਤੇ ਚਲੇ ਗਈ ਆ। ਬਹੁਤ ਜ਼ਿਆਦਾ ਕਹਿ ਲਓ ਕਿ ਇਹਨਾਂ ਤੇ ਇਸ ਵੇਲੇ ਪ੍ਰੈਸ਼ਰ ਹੈ। ਪ੍ਰੈਸ਼ਰ ਦਾ ਜੇ ਤੁਸੀਂ ਕੋਈ ਪੈਮਾਨਾ ਸੈੱਟ ਕਰਕੇ ਚੈੱਕ ਕਰਕੇ ਕੋਈ ਪ੍ਰਮਾਣ ਲੱਭਣਾ ਹੋਵੇ ਤਾਂ ਅੱਜ ਤੁਸੀਂ ਵੇਖੋ ਕਿ ਬਕਾਇਦਾ ਪ੍ਰਧਾਨ ਮੰਤਰੀ ਨੇ ਸਟੇਟਮੈਂਟ ਜਾਰੀ ਕੀਤੀ ਕਿ ਅਸੀਂ ਪੇਪਰ ਲੀਕ ਦੇ ਕਿਸੇ ਦੋਸ਼ੀ ਨੂੰ ਬਖਸ਼ਾਂਗੇ ਨਹੀਂ ਤੇ ਫਾਸਟ ਟਰੈਕ ਕੋਰਟ ਅਸੀਂ ਇਹਦੇ ਵਾਸਤੇ ਸਥਾਪਿਤ ਕਰਾਂਗੇ। ਪਰ ਇਸ ਬਿਆਨ ਦੇ ਮਾਇਨੇ ਦੋ ਨਿਕਲਦੇ ਆ ਕਿ ਨੰਬਰ 1 ਕਿ ਹੁਣ ਤੱਕ ਤੁਸੀਂ ਕਾਰਵਾਈ ਬਣਦੀ ਨਹੀਂ ਕੀਤੀ ਜਿਹੜੀ ਕਹਿ ਰਹੇ ਹੋ ਕਿ ਕਾਰਵਾਈ ਕਰਾਂਗੇ। ਦੂਜੀ ਚੀਜ਼ ਕਿ ਜੇ ਆਪਾਂ ਵੇਖੀਏ ਕਿ ਕੋਈ ਨਾ ਕੋਈ ਹੋ ਸਕਦਾ ਹੈ ਨੀਟ ਦੇ ਚੇਅਰਮੈਨ ਜਾਂ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਹੋ ਵੀ ਜਾਵੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਉਧਰ ਕਿਸਾਨ ਅੰਦੋਲਨ ਦੀ ਯਾਦ ਤਾਜ਼ਾ ਹੋ ਰਹੀ ਹੈ ਗੁਰਪ੍ਰੀਤ। ਕੋਈ ਸੈਨੇਟਰੀ ਪੈਡ ਭੇਜ ਰਿਹਾ, ਕੋਈ ਘਰ ਬੈਠਾ ਹੀ ਆਨਲਾਈਨ ਫੂਡ ਆਰਡਰ ਕਰ ਰਿਹਾ, ਉੱਥੇ ਡਿਲੀਵਰੀ ਬॉय ਆ ਰਹੇ ਨੇ। ਮਤਲਬ ਕਿ ਜਿੱਦਾਂ ਆਪਾਂ ਅੰਦੋਲਨ ਵੇਖਿਆ ਸੀ ਨਾ ਕਿਸਾਨਾਂ ਦਾ, ਕਿ ਪਤਾ ਹੀ ਨਹੀਂ ਕਿੱਧਰੋਂ ਬਈ ਕਿਸ਼ਮਿਸ਼ ਆ ਰਹੀ ਆ, ਕਿੱਧਰੋਂ ਕਾਜੂ ਆ ਰਹੇ ਨੇ, ਕਿੱਧਰੋਂ ਖੋਆ ਆ ਰਿਹਾ, ਕੋਈ ਪਤਾ ਹੀ ਨਹੀਂ ਸੀ ਲੱਗ ਰਿਹਾ। ਮਤਲਬ ਕਿ ਉੱਥੇ ਵੀ ਜੇ ਤੁਸੀਂ ਵੇਖੋਗੇ ਬਿਲਕੁਲ ਉਸੇ ਤਰ੍ਹਾਂ ਦਾ ਮੰਜ਼ਰ ਮੈਂ ਫੋਟੋਆਂ ਰਾਹੀਂ ਦੇਖਿਆ ਕਿ ਪਤਾ ਹੀ ਨਹੀਂ ਫੂਡ ਕਿੱਥੋਂ ਆ ਰਿਹਾ, ਕੰਬਲ ਕਿੱਥੋਂ ਆ ਰਹੇ ਨੇ, ਕੱਪੜੇ ਕਿੱਥੋਂ ਆ ਰਹੇ। ਹਾਲਾਂਕਿ ਕੁਝ ਨਿਹੰਗ ਸਿੰਘ ਐਂਟਰੀ ਮਾਰਦੇ ਆ, ਬੜੀ ਧੂਮ ਧਰੀ ਵਾਲਾ ਅੰਦਾਜ਼। ਉਸ ਤੋਂ ਬਾਅਦ ਪਹਿਲਾਂ ਤਾਂ ਕਿਹਾ ਕਿ ਪੰਜਾਬੀ ਆ ਗਏ, ਫਿਰ ਉਸ ਤੋਂ ਬਾਅਦ ਉਹਨਾਂ ਦੀ ਥੋੜੀ ਟਸਲ ਵੀ ਉੱਥੇ ਹੁੰਦੀ ਹੈ। ਮੇਰੇ ਖਿਆਲ ਦੇ ਨਾਲ ਥੋੜਾ ਧਿਆਨ ਰੱਖਣ ਦੀ ਜ਼ਰੂਰਤ ਹੈ। ਜੇ ਕੋਈ ਤੁਹਾਨੂੰ ਨਹੀਂ ਬੁਲਾਉਂਦਾ ਤਾਂ ਬਾਈ ਕਿਉਂ ਜਾ ਕੇ ਵਿੱਚ ਵੜਨਾ ਹੈ, ਮੈਂ ਫਾਇਦਾ ਕੀ ਆ। ਤਾਂ ਉਹਨਾਂ ਨੇ ਬੁਰਾ ਮਨਾਇਆ ਕੁਝ ਚੀਜ਼ਾਂ ਦਾ, ਮੇਰੇ ਖਿਆਲ ਦੇ ਨਾਲ ਤਾਂ ਤਲਖੀ ਵਧੀ, ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਤਲਖੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਿ ਉਹਦੇ ਪਿੱਛੇ ਕਾਰਨ ਕੀ ਹੈ, ਜਿੱਥੇ ਦੋ ਧਿਰਾਂ ਦੇ ਵਿੱਚ ਕਾਫੀ ਜ਼ਿਆਦਾ ਕਸ਼ਮਕਸ਼ ਹੈ। ਤਾਂ ਕੁੱਲ ਮਿਲਾ ਕੇ ਗੁਰਪ੍ਰੀਤ ਇਸ ਅੰਦੋਲਨ ਤੇ ਲਗਾਮ ਨਹੀਂ ਕੱਸੀ ਜਾ ਰਹੀ। ਹਾਲਾਂਕਿ ਜੋ ਇਹਨਾਂ ਦਾ ਪੈਟਰਨ ਹੈ, ਜੋ ਇਹਨਾਂ ਦੀ ਮੋਡਸ ਆਪਰੈਂਡੀ ਹੈ ਕਿ ਇਹਨਾਂ ਨੇ ਹੁਣ ਇੱਕ ਆਪਣਾ ਜਿਹੜਾ ਦਸਤਾ ਹੁੰਦਾ ਉਹ ਖੋਲ ਦਿੱਤਾ, ਜਿਸਨੇ ਇਸ ਅੰਦੋਲਨ ਨੂੰ ਸਾਜ਼ਿਸ਼ ਦੱਸਣਾ ਸ਼ੁਰੂ ਕਰ ਦਿੱਤਾ, ਸਪਾਂਸਰ ਦੱਸਣਾ ਸ਼ੁਰੂ ਕਰ ਦਿੱਤਾ, ਐਂਕਰਨੀਆਂ ਨੇ ਉਹੀ ਰੁਦਨ ਸਟਾਰਟ ਕਰ ਦਿੱਤਾ, ਯਾਨੀ ਮੋਰਚਾ ਖੋਲ ਦਿੱਤਾ ਹੈ ਨਰਿੰਦਰ ਮੋਦੀ ਸਰਕਾਰ ਨੇ। ਬਿਲਕੁਲ ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨੀ ਅੰਦੋਲਨ ਦਿੱਲੀ ਪਹੁੰਚਿਆ ਸੀਗਾ ਤਾਂ ਉਸ ਨੂੰ ਵੀ ਬਦਨਾਮੀ ਦੇਣ ਵਾਸਤੇ ਇੱਕ ਮੁਹਿੰਮ ਚਲਾ ਦਿੱਤੀ ਸੀ। ਬਿਲਕੁਲ ਵੈਸਾ ਹੀ ਮੰਜ਼ਰ ਹੈ, ਵੈਸਾ ਹੀ ਨਜ਼ਾਰਾ ਹੈ। ਪਰ ਗੁਰਪ੍ਰੀਤ ਇਸ ਵਾਰੀ ਕਿਸਾਨ ਨਹੀਂ, ਇਸ ਵਾਰੀ ਹੈ ਨੌਜਵਾਨ। ਬਹੁਤ ਹੀ ਕਸੂਤਾ ਫਸ ਗਿਆ ਹੈ ਇਸ ਦੇਸ਼ ਦਾ ਸਿਸਟਮ। ਹੁਣ ਜਿਹੜੇ ਨੌਜਵਾਨ ਆ ਉਹ ਸੜਕ ਤੇ ਆ, ਉਹ ਡੰਡੇ ਖਾ ਕੇ ਫੁੱਲ ਵਰਸਾ ਰਹੇ ਨੇ, ਜਿਨ੍ਹਾਂ ਨੇ ਮਤਲਬ ਕਿ ਤੁਹਾਨੂੰ ਪਤਾ ਹੈ ਗਰਮ ਖੂਨ ਆਪਣੇ ਅੰਦਰ ਆਪਣੀਆਂ ਰਗਾਂ ਦੇ ਵਿੱਚ ਸਮੋਇਆ ਹੋਇਆ, ਉਹ ਤੇ ਫੁੱਲ ਵਰਸਾ ਰਹੇ ਨੇ। ਤੇ ਇਹ ਹੁਣ ਭੱਜਦਿਆਂ ਨੂੰ ਰਾਹ ਨਹੀਂ ਇਹਨਾਂ ਨੂੰ ਉੱਥੇ ਆਉਂਦੇ। ਬਹੁਤ ਬੁਰੀ ਸਥਿਤੀ ਹੈ ਨਰਿੰਦਰ ਮੋਦੀ ਦੀ ਇਸ ਵੇਲੇ। ਜੀ ਬਿਲਕੁਲ, ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਹੈ, ਕਿਉਂਕਿ ਹੁਣ ਵੀ ਲਗਾਤਾਰ ਖਬਰਾਂ ਆ ਰਹੀਆਂ ਸੀ ਕਿ ਆਲੇ ਦੁਆਲੇ ਨੈਟ ਤਾਂ ਬੰਦ ਕੀਤਾ ਹੀ ਕੀਤਾ ਹੈ, ਨਾਲ ਦੀ ਨਾਲ ਕਨੌਟ ਪਲੇਸ ਦੇ ਆਲੇ ਦੁਆਲੇ ਦੁਕਾਨਾਂ ਤਕਰੀਬਨ ਸਾਰੀਆਂ ਬੰਦ ਸਮੇਂ ਤੋਂ ਪਹਿਲਾਂ ਕਰਵਾ ਦਿੱਤੀਆਂ, ਨਿਰਧਾਰਤ ਸਮੇਂ ਤੋਂ, ਤੇ ਪੁਲਿਸ ਤੈਨਾਤ ਕੀਤੀ ਜਾ ਰਹੀ ਸੀ ਲਗਾਤਾਰ।
ਪਤਾ ਨਹੀਂ ਪਲ ਦਰ ਪਲ ਅਪਡੇਟਸ ਇਸ ਦੇ ਵਿੱਚ ਆ ਰਹੀਆਂ ਨੇ। ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਘੜੀ ਨੂੰ ਪਤਾ ਨਹੀਂ ਕੀ ਮੇਜਰ ਅਪਡੇਟ ਉਸ ਮਾਮਲੇ 'ਚ ਆ ਜਾਣੀ ਹੈ। ਖੈਰ ਅੱਗੇ ਚੱਲੀਏ ਤਾਂ ਉਧਰ ਮੇਅਰ ਦੇ ਪਤੀ ਤੇ ਦੋਸ਼ ਲਾਉਣ ਵਾਲੀ ਬੀਬੀ ਜਿਹੜੀ ਸੀ ਉਸ ਤੇ ਕੇਸ ਦਰਜ ਹੋਇਆ। ਹਾਂਜੀ, ਤੁਹਾਨੂੰ ਪਤਾ ਹੀ ਆ ਮੇਅਰ ਦੇ ਪਤੀ ਤੇ ਕਾਫੀ ਵੱਡਾ ਦੋਸ਼ ਲਾਇਆ ਗਿਆ ਸੀਗਾ ਇੱਕ ਸਕੂਲ ਦੀ ਸੰਚਾਲਕਾ ਦੇ ਦੁਆਰਾ। ਤੇ ਉਸ ਤੋਂ ਬਾਅਦ ਵੇਖੋ ਤੁਹਾਨੂੰ ਪਤਾ ਹੀ ਆ ਸਿਸਟਮ ਜਿਸ ਤਰ੍ਹਾਂ ਦਾ ਹੈਗਾ ਅੱਜ ਕੱਲ ਇਹਨਾਂ ਗੱਲਾਂ ਤੇ ਇਖਲਾਕ ਜਿਹੜਾ ਉਹ ਘੱਟ ਹੀ ਝਲਕਦਾ ਹੈ। ਲਿਹਾਜ਼ਾ ਕੀ ਹੋਇਆ ਵਾ ਕਿ ਜਿਸ ਨੇ ਦੋਸ਼ ਲਾਏ ਸੀਗੇ ਮੇਅਰ ਦੇ ਪਤੀ ਤੇ ਜਾਂਚ ਪੜਤਾਲ ਜਿਹਦੀ ਚਲਾਉਣ ਦੀ ਗੱਲ ਕਹੀ ਗਈ, ਉਹਨੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ, ਚੈਟ ਵਗੈਰਾ ਵੀ ਸਾਹਮਣੇ ਰੱਖ ਦਿੱਤੀ। ਤੁਹਾਨੂੰ ਪਤਾ ਹੀ ਆ ਕਿ ਜਿਹੜਾ ਸਿਸਟਮ ਆ ਨਾ, ਸਿਸਟਮ ਕਿਸੇ ਦੀ ਨਹੀਂ ਮੰਨਦਾ। ਉਲਟਾ ਦੇਖੋ ਇਹੋ ਜੀ ਮੈਂ ਤੇ ਮਤਲਬ ਕਿ ਸਪੋਰਟ ਵੀ ਢੀਠ ਦੇਖੀ ਆ ਕਿ ਔਰਤ ਦੇ ਨਾਲ ਚਲੋ ਜੇ ਨਹੀਂ ਖਲੋਣਾ ਤੇ ਘੱਟੋ ਘੱਟ ਔਰਤ ਦੀ ਬਦਨਾਮੀ ਨਾ ਕਰੋ। ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਦਾ ਜੋ ਸਮਰਥਨ ਕਰਦੇ ਆ ਉਹਨਾਂ ਦੇ ਵਿੱਚੋਂ ਕੁਝ ਲੋਕ ਐਸੇ ਵੀ ਮੈਂ ਵੇਖੇ ਜਿਹੜੇ ਕਿ ਇਸ ਔਰਤ ਦੇ ਕਰੈਕਟਰ ਤੇ ਹੀ ਕਿਤੇ ਨਾ ਕਿਤੇ ਚੱਕੜ ਸੁੱਟਣ ਲੱਗ ਪਏ, ਜਦ ਕਿ ਉਹ ਸਬੂਤ ਪੇਸ਼ ਕਰਦੀ ਰਹੀ। ਹੁਣ ਕੀ ਹੋਇਆ ਕਿ ਇਸ ਔਰਤ ਦੀਆਂ ਹੀ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਇਹਦੇ ਖਿਲਾਫ 40 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਦੇ ਤਹਿਤ FIR ਜਿਹੜੀ ਆ ਕੱਟ ਦਿੱਤੀ ਗਈ ਆ। ਪਾਰਕਿੰਗ ਕੰਟਰੈਕਟਰ ਮਿੱਕੀ ਸਾਨੀ ਦਾ ਦੋਸ਼ ਹੈ ਕਿ ਲੇਡੀ ਪ੍ਰਿੰਸੀਪਲ ਨੇ ਉਸ ਤੋਂ ਪ੍ਰਾਪਰਟੀ ਦੇ ਬਦਲੇ 40 ਲੱਖ ਰੁਪਏ ਲਿਆ ਤੇ ਪ੍ਰਾਪਰਟੀ ਜਿਹੜੀ ਹੈ ਉਸ ਨੂੰ ਹੈਂਡਓਵਰ ਨਹੀਂ ਕੀਤੀ। ਵਾਰ-ਵਾਰ ਕਹਿਣ ਦੇ ਬਾਵਜੂਦ ਜਦੋਂ ਪ੍ਰਿੰਸੀਪਲ ਨੇ ਰਜਿਸਟਰੀ ਨਹੀਂ ਕਰਵਾਈ ਤਾਂ ਉਸਨੇ ਪੁਲਿਸ ਕਮਿਸ਼ਨਰ ਦੇ ਕੋਲ ਸ਼ਿਕਾਇਤ ਦਿੱਤੀ। ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਕਰਵਾਈ ਤੇ ਉਸ ਤੋਂ ਬਾਅਦ ਲੇਡੀ ਪ੍ਰਿੰਸੀਪਲ ਦੇ ਖਿਲਾਫ ਥਾਣਾ ਦਰੇਸੀ ਦੇ ਵਿੱਚ FIR ਜਿਹੜੀ ਆ ਉਹ ਦਰਜ ਕੀਤੀ ਗਈ ਆ। ਉਧਰ ਲੇਡੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਦੋਸ਼ ਬਿਲਕੁਲ ਝੂਠੇ ਆ। ਉਹ ਪੁਲਿਸ ਨੂੰ ਆਪਣਾ ਪੂਰਾ ਪੱਖ ਦੇ ਚੁੱਕੀ ਆ। ਉਹਦਾ ਕਹਿਣਾ ਹੈ ਕਿ ਇਹ FIR ਉਹਦੇ ਤੇ ਦਬਾਅ ਬਣਾਉਣ ਲਈ ਕੀਤੀ ਗਈ ਆ ਤਾਂ ਕਿ ਉਹ ਮੇਅਰ ਦੇ ਪਤੀ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ ਜਾਂ ਕਹਿ ਲਓ ਕਿ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਨੂੰ ਵਾਪਸ ਲੈ ਲਵੇ। ਇਸ ਵਾਸਤੇ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਉਸਨੇ ਕਿਹਾ ਕਿ ਉਹ ਸ਼ਿਕਾਇਤਾਂ ਵਾਪਸ ਨਹੀਂ ਲਏਗੀ, ਚਾਹੇ ਜਿੰਨੇ ਮਰਜ਼ੀ ਪਰਚੇ ਦਰਜ ਕਰਵਾ ਦਿਓ। ਖੈਰ ਇਹ 400 ਵਰਗ ਗਜ ਦੇ ਪਲਾਟ ਦਾ ਕੋਈ ਸੌਦਾ ਸੀਗਾ ਜਿਹੜਾ ਮਾਮਲਾ ਇੱਥੋਂ ਤੱਕ ਪਹੁੰਚਿਆ। ਗੁਰਪ੍ਰੀਤ ਇਹ ਨਹੀਂ ਬਹੁਤ ਕੁਝ ਚੱਲਦਾ ਜੀ। ਅੱਜ ਇੱਕ ਹੋਰ ਹਿਰਦੇ ਵੇਦਕ ਘਟਨਾ ਵਾਪਰੀ ਆ। ਬਟਾਲੇ ਦਾ ਇੱਕ ਜਿਹੜਾ ਮੁਰਗੀ ਮਹੱਲਾ ਹੈ, ਬਹੁਤ ਸਾਰੇ ਲੋਕਾਂ ਨੂੰ ਪਤਾ ਜਿਹੜੇ ਬਟਾਲਾ ਤੋਂ ਜਾਣੂ ਨੇ ਕਿ ਇਹ ਕਾਫੀ ਮਸ਼ਹੂਰ ਹੈ ਏਰੀਆ। ਉੱਥੋਂ ਦਾ ਇੱਕ ਥਾਣੇਦਾਰ ਜਿਹੜਾ ਮਾਖੂ ਦੇ ਵਿੱਚ ਤਾਇਨਾਤ ਸੀਗਾ, ਉਸਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਆ। ਉਹਨੇ ਜੋ ਗੱਲਾਂ ਕਹੀਆਂ ਨੇ ਆਪਦੀ ਵੀਡੀਓ ਦੇ ਵਿੱਚ ਮੈਂ ਸੁਣੀਆਂ, ਤੁਸੀਂ ਵੀ ਸੁਣ ਸਕਦੇ ਹੋ। ਬਿਲਕੁਲ ਜਿੱਦਾਂ ਅੱਗੇ ਆਪਾਂ ਉਹ ਗਗਨਦੀਪ ਰੰਧਾਵਾ ਵਾਲਾ ਮਾਮਲਾ ਦੇਖਿਆ ਸੀਗਾ, ਬਿਲਕੁਲ ਵੈਸਾ ਹੀ ਮਾਮਲਾ ਹੈ। ਉਹਨੇ 7 ਲੋਕਾਂ ਦਾ ਨਾਂ ਲਿਆ ਤੇ ਕਿਹਾ ਕਿ ਇਹ ਮਾਮਲਾ ਕੁਝ ਇਸ ਪ੍ਰਕਾਰ ਦਾ ਕਿ ਮੇਰੇ ਤੇ ਇੱਕ ਔਰਤ ਤੋਂ ਗਲਤ ਸ਼ਿਕਾਇਤ ਕਰਵਾਈ ਗਈ ਆ ਤੇ ਵਾਪਸ ਲੈਣ ਦੇ ਬਦਲੇ 35 ਲੱਖ ਰੁਪਈਆ ਮੰਗਿਆ ਗਿਆ। ਦੇਖੋ ਪੁਲਿਸ ਦਾ ASI ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਤੁਸੀਂ ਨਹੀਂ ਕਹਿ ਰਹੇ, ਕੋਈ ਆਮ ਬੰਦਾ ਨਹੀਂ ਕਹਿ ਰਿਹਾ। ਉਹ ਕਹਿ ਰਿਹਾ ਕਿ ਮੇਰੀ ਪਤਨੀ ਨੇ ਹਾਲ ਦੇ ਵਿੱਚ ਬਟਾਲਾ ਨਗਰ ਨਿਗਮ ਇਲੈਕਸ਼ਨ ਦੇ ਵਿੱਚ ਵਾਰਡ ਨੰਬਰ 11 ਤੋਂ ਇਲੈਕਸ਼ਨ ਲੜਿਆ ਸੀਗਾ। ਇਸ ਦੌਰਾਨ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਭਰਾ ਨੇ ਇੱਕ ਔਰਤ ਦੇ ਨਾਲ ਕਥਿਤ ਆਡੀਓ YouTube ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਗਲਤ ਸ਼ਿਕਾਇਤ ਦਰਜ ਕਰਵਾਈ ਗਈ ਤੇ ਫਿਰ ਸ਼ਿਕਾਇਤ ਵਾਪਸ ਲੈਣ ਦੇ ਬਦਲੇ 30 ਤੋਂ 35 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਤਾਂ ਵੇਖੋ ਇਹ ਹਾਲ ਹੈ ਇਹਨਾਂ ਦਾ। ਗੁਰਪ੍ਰੀਤ ਆਪਣੀ ਪੁਲਿਸ ਨੂੰ ਵੀ ਨਹੀਂ ਬਖਸ਼ ਰਿਹਾ। ਉਹਨੇ ਨਾਮ ਲਿਆ ਮਰਨ ਤੋਂ ਪਹਿਲਾਂ 7 ਜਣਿਆਂ ਦਾ ਕਿ ਕਿਵੇਂ ਇੱਕ ਔਰਤ ਨੂੰ ਵਰਤਿਆ ਗਿਆ ਉਸਦੇ ਖਿਲਾਫ, ਤੇ ਉਸਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਜ਼ਲੀਲ ਹੁੰਦਾ ਨਹੀਂ ਵੇਖ ਸਕਦਾ। ASI ਨੇ ਕਿਹਾ ਕਿ ਮੈਂ ਗੁਰਦਿਆਲ ਸਿੰਘ ਪੁੱਤਰ ਲਾਲ ਸਿੰਘ, ਮੁਰਗੀ ਮਹੱਲਾ ਬਟਾਲਾ, ਗੁਰਦਾਸਪੁਰ ਦਾ ਰਹਿਣ ਵਾਲਾ। ਉਹਨੇ ਸਾਰਾ ਦੱਸ ਕੇ ਤੇ ਨਾਲ ਕਿਹਾ ਕਿ ਮੇਰੀ ਪਤਨੀ ਸੁਰਜੀਤ ਕੌਰ ਨੇ ਇਲੈਕਸ਼ਨ ਲੜਿਆ। ਨਾਲ ਫਿਰ ਉਸਨੇ ਕਿਹਾ ਕਿ ਰਿਸ਼ਤੇਦਾਰਾਂ ਤੇ ਮੁਹੱਲੇ ਦੇ ਵਿੱਚ ਮੇਰੀ ਇਹਨਾਂ ਨੇ ਬਦਨਾਮੀ ਕਰਵਾ ਦਿੱਤੀ, ਮੇਰੇ ਨਾਲ ਬਹੁਤ ਨਜਾਇਜ਼ ਧੱਕਾ ਹੋਇਆ। ਮੇਰੀ ਮੌਤ ਦੇ ਲਈ 7 ਲੋਕ ਜ਼ਿੰਮੇਵਾਰ ਆ, ਜਿਹਦੇ ਵਿੱਚ ਵਿਕਰਮਜੀਤ ਸਿੰਘ ਜੋਤੀ ਪੱਤਰਕਾਰ, ਪਿਆਰਾ ਲਾਲ ਪੱਤਰਕਾਰ ਵੀ ਆ ਗਿਆ। ਇਹ ਜਿਹੜੀ ਔਰਤ ਹੈ ਦੱਸਿਆ ਜਾਂਦਾ ਕਿ ਇਹਦੇ ਨਾਲ ਨੇੜਤਾ ਹੈ
ਪੱਤਰਕਾਰਾਂ ਦੇ ਕੰਮ ਵੀ ਵੇਖੋ, ਅੱਜ ਕੱਲ੍ਹ ਰਮਨਦੀਪ ਸਿੰਘ, ਅਮਨਦੀਪ ਸਿੰਘ, ਚਰਨਜੀਤ ਕੌਰ ਤੇ ਉਸ ਦਾ ਕੋਈ ਪਤੀ ਆ ਸੰਤੋਖ ਫੌਜੀ ਜਿਹਦੇ ਨਾਲ ਰਹਿ ਰਹੀ ਹੈ ਇਸ ਵੇਲੇ, ਉਹਨੇ ਕਿਹਾ ਕਿ ਸਾਰੇ ਮੇਰੇ ਮੌਤ ਦੇ ਜ਼ਿੰਮੇਵਾਰ ਆ, ਮੈਂ ਆਪਦੀ ਬੇਇੱਜ਼ਤੀ ਨਾ ਸਹਿਣ ਕਰਦਾ ਹੋਇਆ ਜੀਵਨ ਲੀਲਾ ਖਤਮ ਕਰ ਰਿਹਾ। ਦੇਖੋ ਕੀ ਚੱਲ ਰਿਹਾ ਸਮਾਜ 'ਚ, ਕੀ ਚੱਲ ਰਿਹਾ ਕਿ ਇੱਕ ASI ਜਿਹਦੀ ਪਤਨੀ ਨੇ ਇਹਨਾਂ ਦੇ ਵਿਰੁੱਧ ਇਲੈਕਸ਼ਨ ਲੜਿਆ ਤੇ ਇਹਨਾਂ ਦੇ ਬੰਦੇ ਕਿੱਥੋਂ ਤੱਕ ਪਹੁੰਚ ਗਏ ਆ। ਸੋ ਇਹਨਾਂ ਦੀ ਇਸ ਵੇਲੇ ਰਾਜ ਦੀ ਜਿਹੜੀ ਕਹਿ ਲੋ ਕਿ ਜੋ ਪੂਛ ਰਹਿ ਗਈ ਆ, ਟੇਲ ਰਹਿ ਗਈ ਆ, ਉਹ ਪੂਛ ਵੀ ਜਿਹੜੀ ਆ ਉਹ ਫਨੀਅਰ ਦੇ, ਜਿਵੇਂ ਆਪਾਂ ਕਹਿ ਲਈਏ ਨਾ ਕਿ ਫਨੀਅਰ ਨਾਗ ਦਾ ਫਨ ਹੁੰਦਾ, ਉਹ ਪੂਛ ਵੀ ਫਨ ਬਣ ਕੇ ਕਈਆਂ ਜ਼ਿੰਦਗੀਆਂ ਨੂੰ ਡੰਗ ਰਹੀ ਆ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਪੰਜਾਬ ਦੇ ਸਕੂਲਾਂ ਨੇ ਜਮ੍ਹਾਂ ਨਹੀਂ ਕਰਵਾਇਆ ਕੋਈ ਡਾਟਾ, ਇਹ ਕਿਸ ਡਾਟੇ ਦੀ ਗੱਲ ਹੋਈ ਹੈ ਤੇ ਕਿੱਥੇ ਜਮ੍ਹਾਂ ਕਰਾਉਣਾ ਸੀ? ਦੇਖੋ, ਪੰਜਾਬ ਸਰਕਾਰ ਇੱਕ ਪਾਲਿਸੀ ਲੈ ਕੇ ਆਈ ਸੀਗੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ 5% ਤੋਂ ਵੱਧ ਤੁਸੀਂ ਫੀਸ ਦੇ ਵਿੱਚ ਇਜ਼ਾਫਾ ਨਹੀਂ ਕਰ ਸਕਦੇ, ਤੇ ਜੇ ਪਿਛਲੇ 3 ਸਾਲਾਂ 'ਚ 15% ਤੋਂ ਤੁਸੀਂ ਵੱਧ ਫੀਸ ਵਧਾਈ ਆ ਤਾਂ ਰੈਟਰੋਸਪੈਕਟਿਵਲੀ ਤਰੀਕੇ ਦੇ ਨਾਲ ਤੁਹਾਡਾ ਆਡਿਟ ਕਰਵਾ ਕੇ ਜੋ ਵੱਧ ਫੀਸ ਗਈ ਆ ਉਹ ਫੀਸ ਤੁਹਾਡੇ ਤੋਂ ਵਾਪਸ ਵਸੂਲੀ ਜਾਏਗੀ। ਤਾਂ ਉਹਦੇ ਵਾਸਤੇ ਇਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਸੀ, ਇੱਕ ਡੈਡਲਾਈਨ ਜਿਹੜੀ ਹੈ ਉਹ ਮਿੱਥੀ ਹੋਈ ਸੀ। ਪਰ ਜਦੋਂ ਇਹ ਸਾਰਾ ਮਿਆਦ ਦਾ ਸਮਾਂ ਲੰਘ ਗਿਆ ਤਾਂ ਕੁੱਲ ਮਿਲਾ ਕੇ 8000 ਦੇ ਕਰੀਬ ਸਕੂਲ ਹੋਣ ਦੇ ਬਾਵਜੂਦ ਲਗਭਗ 1500 ਸਕੂਲਾਂ ਨੇ ਹੀ ਆਪਣਾ ਡਾਟਾ ਜਿਹੜਾ ਉਹ ਅਪਲੋਡ ਕਰਿਆ। ਪੰਜਾਬ ਸਰਕਾਰ ਨੇ ਹੁਣ ਇਸ ਮਾਮਲੇ 'ਚ ਸਿੱਖਿਆ ਵਿਭਾਗ ਨੂੰ ਕਿਹਾ ਕਿ ਭਾਈ ਉਹ ਕਾਰਵਾਈ ਸ਼ੁਰੂ ਕਰ ਸਕਦਾ ਹੈ। ਖੈਰ ਗੱਲ ਇਹ ਆ ਕਿ ਗੁਰਪ੍ਰੀਤ, ਇਸ ਮਾਮਲੇ 'ਚ ਅੱਗੇ ਵੀ ਆਪਾਂ ਗੱਲ ਕੀਤੀ ਹੈ, ਹੁਣ ਵੀ ਕਰਨੇ ਆ ਕਿ ਨਿੱਜੀ ਸਕੂਲਾਂ ਦੀ ਵੀ ਅੱਜ ਕੱਲ ਬੜੀ ਯੂਨਿਟੀ ਆ, ਬੜੀ ਏਕਤਾ ਆ। ਬਿਲਕੁਲ। ਤਾਂ ਇਹਨਾਂ ਨੇ ਕਿਹਾ ਕਿ ਦੇਖੋ, ਜਦੋਂ ਤੁਸੀਂ ਇਹ ਪਾਲਿਸੀ ਬਣਾਈ, ਵੈਸੇ ਇੱਕ ਤੇ ਇਹਨਾਂ ਦਾ ਫਾਲਟ ਹੈਗਾ ਗੁਰਪ੍ਰੀਤ, ਸੰਵਾਦ ਇਹਨਾਂ ਨੇ ਬਿਲਕੁਲ ਖਤਮ ਕਰ ਦਿੱਤਾ ਹੈ, ਸੰਵਾਦ ਤੇ ਬਿਲਕੁਲ ਮਾਰ ਦਿੱਤਾ ਇਹਨਾਂ ਨੇ। ਇਹ ਵਨ ਸਾਈਡਡ ਫੈਸਲਾ ਲੈ ਲੈਂਦੇ ਆ ਕਿ ਤੁਸੀਂ ਸਟੇਕ ਹੋਲਡਰਸ ਨੂੰ ਪਹਿਲਾਂ ਕੋਈ ਕਮੇਟੀ ਬਣਾ ਕੇ, ਕੋਈ ਪੈਨਲ ਬਣਾ ਕੇ ਗੱਲਬਾਤ ਦੇ ਵਿੱਚ ਤੇ ਲੈ ਆਓ ਨਾ। ਹੁਣ ਤੁਸੀਂ ਦੇਖੋ ਕਿ ਜੇ ਕਿਸੇ ਸਕੂਲ ਨੇ, ਗੁਰਪ੍ਰੀਤ, ਬੜੀ ਇੱਕ ਲੌਜੀਕਲੀ ਸੋਚਣ ਵਾਲੀ ਗੱਲ ਆ, ਤੇ ਵੈਸੇ ਨਾ ਆ ਜਿਹੜੇ ਕਾਮਰੇਡੀ ਸੋਚ ਦੇ ਧਾਰਨੀ ਆ ਕਿ ਨਿੱਜੀ ਸਕੂਲ ਬੰਦ ਕਰ ਦਿੱਤੇ ਸਰਕਾਰ, ਸਰ ਕਿੰਨੇ, ਮੈਂ ਤੁਹਾਨੂੰ ਸਕੂਲਾਂ ਦਾ ਡਾਟਾ ਦੇਵਾਂਗਾ ਜੀ ਕਦੇ ਕੱਢ ਕੇ ਕਿ ਭਾਰਤ ਦੇ ਸਕੂਲਾਂ ਦਾ ਕੀ ਹਾਲ ਆ, ਪੰਜਾਬ ਦੇ ਸਕੂਲਾਂ ਦਾ ਕੀ ਹਾਲ ਆ, ਸਰਕਾਰੀ ਸਕੂਲਾਂ ਦਾ ਤੇ ਸਰਕਾਰੀ ਹਸਪਤਾਲਾਂ ਦਾ। ਗੁਰਪ੍ਰੀਤ, ਤੁਹਾਨੂੰ ਤਾਂ ਪਤਾ ਨਾ, ਜੇ ਤੁਸੀਂ ਸਰਕਾਰੀ ਹਸਪਤਾਲ ਚੋਂ ਆਪਦੇ ਕਿਸੇ ਨੂੰ, ਚਲੋ ਹੁਣ ਤੁਸੀਂ ਸ਼ਾਦੀशुदा ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ, ਮੰਨ ਲਓ ਕੋਈ ਟੱਬਰ ਦਾ ਜੀ ਬਿਮਾਰ ਹੋ ਜਾਵੇ, ਖੁਦਾ ਨਾ ਖਾਸਤਾ, ਜੇ ਤੁਹਾਨੂੰ ਹਸਪਤਾਲ ਜਾਣਾ ਪਵੇ ਤੇ ਤੁਹਾਡਾ ਕੰਮ ਛੁੱਟ ਜੂਗਾ ਸਾਰੇ ਦਿਨ ਦਾ। ਬਿਲਕੁਲ। ਤੁਸੀਂ ਮਸਾਂ ਇੱਕ ਦਿਨ 'ਚ ਇੱਕ, ਚਾਹੇ ਸਧਾਰਨ ਬੁਖਾਰ ਜਾਂ ਕੋਈ ਮਲੇਰੀਆ ਵਗੈਰਾ, ਉਹਦੀ ਦਵਾਈ ਲੈਣ ਚਲੇ ਜਾਓ, ਤੁਹਾਨੂੰ ਜੇ ਉੱਥੇ ਟੈਸਟ ਕਰਾਉਣੇ ਪਏ, ਪਰਚੀ ਕਟਵਾਉਣੀ ਪਈ, ਵੇਟਿੰਗ 'ਚ ਲੱਗਣਾ ਪਿਆ, ਤੁਹਾਡੇ ਇੱਕ ਦਿਨ ਦਾ ਪੰਜਾਬੀ ਰੇਡੀਓ US ਦਾ ਕੰਮ ਛੁੱਟ ਜਾਏਗਾ। ਜੇ ਨਹੀਂ ਤਾਂ ਦੱਸ ਦਿਓ। ਆ ਮੈਂ ਪਿਛਲੇ ਇੱਕ ਹਫ਼ਤੇ ਦੇ ਦੌਰਾਨ, 10 ਦਿਨਾਂ ਦੇ ਦੌਰਾਨ ਕਈ ਦਿਨ ਹਸਪਤਾਲ 'ਚ ਬਿਤਾਏ ਆ, ਪਰ ਚਲੋ ਆਪਣੇ ਇਸ ਪ੍ਰੋਗਰਾਮ ਦਾ ਸਮਾਂ ਹੀ ਤੁਹਾਨੂੰ ਪਤਾ ਹੈ ਰਾਤ ਨੂੰ ਹੁੰਦਾ ਤੇ ਐਡਜਸਟਮੈਂਟ ਹੋ ਜਾਂਦੀ ਆ। ਪਰ ਸਰਕਾਰੀ ਹਸਪਤਾਲਾਂ ਦਾ ਬੋਝ ਜਿਹੜਾ ਬਹੁਤ ਹੱਦ ਤੱਕ ਨਿੱਜੀ ਹਸਪਤਾਲ ਚੱਕੀ ਖਲੋਤੇ ਆ। ਜੇ ਨਿੱਜੀ ਹਸਪਤਾਲ ਜਿਨ੍ਹਾਂ ਨੂੰ ਆਪਾਂ ਨਿੰਦਦੇ ਆ, ਜੇ ਨਿੱਜੀ ਹਸਪਤਾਲ ਵੀ ਨਾ ਹੋਣ ਤੇ ਮੈਨੂੰ ਲੱਗਦਾ ਕਿ ਲਾਸ਼ਾਂ ਦੇ ਢੇਰ ਲੱਗ ਜਾਣ ਆਪਣੇ। ਸਰਕਾਰੀ ਹਸਪਤਾਲ ਤਾਂ ਅੱਗੇ ਹੀ ਓਵਰ ਕਰਾਊਡਡ ਹੈ। ਸੋ ਬਾਹਰ ਬਹਿ ਕੇ ਜਾਂ ਕਾਮਰੇਡੀ ਸੋਚ ਇੱਕ ਪਾਸੇ ਸੋਚਣ ਕਰਕੇ ਤੇ ਜੋ ਮਰਜ਼ੀ ਸੋਚ ਲਓ, ਪਰ ਰਿਐਲਿਟੀ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਆਪਾਂ ਇੱਥੇ ਰਹਿੰਦੇ ਆ। ਸਰਕਾਰੀ ਹਸਪਤਾਲ ਚੱਲ ਜਾਓ, ਤੁਹਾਨੂੰ ਉਹ ਲਾਈਨ 'ਚ ਲਾ ਕੇ ਸੁਕਾ ਦਿੰਦੇ ਨੇ। ਤਾਂ ਇਸ ਵਾਸਤੇ ਗੱਲ ਇਹ ਆ ਕਿ ਸਰਕਾਰੀ ਸਕੂਲਾਂ ਦਾ ਵੀ ਉਹੀ ਹਾਲ ਆ, ਤੇ ਜਿਹੜੇ ਆਹ ਨਿੱਜੀ ਸਕੂਲ ਆ ਇਹ ਵੀ ਸਰਵਿਸ ਪ੍ਰੋਵਾਈਡਰ ਆ। ਲੌਜੀਕਲੀ ਜੇ ਆਪਾਂ ਸੋਚੀਏ, ਮੰਨ ਲਓ ਉਹਨਾਂ ਨੇ 7% ਫੀਸ ਵਧਾਈ ਆ ਕਿਸੇ ਸਕੂਲ ਨੇ, ਮੰਨ ਲਓ ਪਿਛਲੇ 3 ਸਾਲਾਂ ਦੇ ਦੌਰਾਨ 21% ਹੋ ਗਈ, ਤਾਂ ਇਹ ਕਹਿਣਗੇ ਕਿ 6% ਵਾਫਰ ਜਿਹੜੀ ਆ ਵਾਪਸ ਕਰੋ। ਪਰ ਹੋ ਸਕਦਾ ਕਿ ਉਹਨਾਂ ਨੇ ਉਹੀਓ ਫੀਸ ਜਿਹੜੀ ਵਧਾਈ ਆ, ਉਹਨੇ ਪਰਸੈਂਟ ਟੀਚਰਾਂ ਦੀ ਤਨਖਾਹ ਵਧਾਈ ਹੋਵੇ, ਜਾਂ ਮੰਨ ਲਓ ਜੋ ਸਹੂਲਤਾਂ ਦਿੰਦੀਆਂ ਸਰਕਾਰਾਂ ਉਹ ਛੱਡ ਦਿਓ, ਜੋ ਨਿੱਜੀ ਸਕੂਲ ਇੱਕ ਸਟੂਡੈਂਟ ਨੂੰ ਸਹੂਲਤਾਂ ਦਿੰਦਾ, ਜੇ ਮੰਨ ਲਓ ਜਨਰੇਟਰ ਚੱਲਦਾ ਇੱਕ ਸਕੂਲ 'ਚ, ਤਾਂ ਡੀਜ਼ਲ 3 ਸਾਲਾਂ 'ਚ 4 ਸਾਲਾਂ 'ਚ ਕਿੰਨਾ ਮਹਿੰਗਾ ਹੋਇਆ।
ਬਿਲਕੁਲ ਯਾਰ ਥੋੜਾ ਬਹੁਤਾ ਦਿਮਾਗ ਲਾ ਕੇ ਪਾਲਿਸੀ ਬਣਾਉਣੀ ਚਾਹੀਦੀ ਆ ਨਾ। ਚਲੋ ਗਾਂ ਵਾਸਤੇ ਤੇ ਬਣਾ ਲਓ। ਹੁਣ ਜੇ ਮੰਨ ਲਓ ਉਹ ਕਹਿਣ ਕਿ ਟੀਚਰ ਜਿਹੜੀਆਂ ਤਨਖਾਹਾਂ ਵਧੀਆਂ ਜੀ, ਹੁਣ ਆਰਡਰ ਆ ਗਿਆ ਤੁਸੀਂ ਵਾਪਸ ਕਰੋ, ਉਹ ਦੇ ਦੇਣਗੇ ਟੀਚਰ ਵਿਚਾਰੇ ਜੀ ਜਿਨ੍ਹਾਂ ਨੂੰ ਪਹਿਲਾਂ ਹੀ 15-20 ਹਜ਼ਾਰ ਮਿਲਦਾ ਮੈਕਸਿਮਮ। ਤਾਂ ਗੱਲ ਜਿਹੜੀ ਹੈ ਨਾ, ਮਤਲਬ ਕਿ ਇਹੀ ਹੈ, ਮੇਰਾ ਇਹਨਾਂ ਦੇ ਨਾਲ ਇਹੀ ਮਤਭੇਦ ਰਹਿੰਦਾ ਹੈ ਕਿ ਇਹ ਬਿਲਕੁਲ ਸੋਚਦੇ ਨਹੀਂ। ਜਿੱਦਾਂ ਪਿੰਡ ਦਾ ਕੋਈ ਹੋਸ਼ਾ ਬੰਦਾ ਹੁੰਦਾ ਹੈ ਨਾ, ਜਿਹੜਾ ਉਹ ਹਰ ਕੰਮ 'ਚ ਕਹਿ ਦਿੰਦਾ ਕਿ ਮੇਰੇ ਤੋਂ ਕਾਬਲ ਬੰਦਾ ਕੋਈ ਨਹੀਂ, ਮੈਨੂੰ ਜ਼ਿੰਮੇਵਾਰੀ ਦੇ ਦਿਓ। ਚਾਹੇ ਕੱਸੀ ਖੱਟਣੀ ਆ, ਚਾਹੇ ਕੋਈ ਸਾਂਝਾ ਕੰਮ ਹੋਰ ਕਰਨਾ, ਉਹ ਕਹਿੰਦਾ ਜ਼ਿੰਮੇਵਾਰੀ ਮੈਨੂੰ ਦੇ ਦਿਓ। ਹੋਛੇਪਣ 'ਚੋਂ ਜ਼ਿੰਮੇਵਾਰੀ ਓਟ ਲੈਂਦਾ, ਪਰ ਕੰਮ ਮੁਕੰਮਲ ਨਹੀਂ ਹੁੰਦਾ। ਤਾਂ ਬਿਲਕੁਲ ਇਹ ਵੀ ਮਾਮਲਾ ਤੁਸੀਂ ਦੇਖੋ ਕਿ ਵਿਗੜ ਕੇ ਐਂਡ ਤੇ ਹਾਈ ਕੋਰਟ ਚਲੇ ਜਾਣਾ। ਕੋਰਟ ਨੇ ਇਸ ਨੀਤੀ ਨੂੰ ਸਟੇ ਕਰ ਦੇਣਾ ਜਦ ਤੱਕ ਇਹਨਾਂ ਦਾ ਇਲੈਕਸ਼ਨ ਲੰਘ ਜਾਏਗਾ। ਲੋ ਕਰ ਲੋ ਫੀਸਾਂ ਨੂੰ ਰੈਗੂਲੇਟ। ਬਿਲਕੁਲ ਕੋਟਾਂ ਦੇ ਗੇੜੇ ਤਾਂ ਵੈਸੇ ਵੀ ਇਹਨਾਂ ਦੇ ਵਧੇ ਹੋਏ ਨੇ। ਜਿਉਂ 22 ਤੋਂ ਇਹ ਆਏ ਨੇ, ਕੋਟਾਂ 'ਚ ਹੀ ਤਾਂ ਰਹਿੰਦੇ ਨੇ। ਕੋਈ ਕੰਮ ਕਰਨਾ ਕੋਟਾਂ 'ਚ, ਕੋਈ ਕੰਮ ਕਰਨਾ ਕੋਟਾਂ 'ਚ। ਅੱਗੇ ਆਪਾਂ ਡਿਸਕਸ ਕਰਨੀ ਹੈ ਹਲੇ ਖਬਰ ਬੀਬੀਆਂ ਦੇ 1000-1500 ਵਾਲੀ, ਉਹ 'ਚ ਤੁਸੀਂ ਕਰਿਓ ਜ਼ਰਾ ਜ਼ਿਕਰ। ਖੈਰ ਅੱਗੇ ਵਧੀਏ ਤਾਂ ਉਧਰ ਐਕਟਰ ਰੱਬੀ ਕੰਦੋਲਾ ਨੇ ਵਾਰਿਸ ਪੰਜਾਬ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਸ਼ਾਮਲ ਹੋਏ ਨੇ। ਆ ਦੇਖੋ, ਰੱਬੀ ਕੰਦੋਲਾ ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਪਤਾ ਵਿਚਾਰਧਾਰਕ ਤੌਰ ਤੇ ਪੰਥਕ ਵਿਚਾਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਖੁੱਲ ਕੇ ਆਇਆ। ਜੀ ਹਾਲਾਂਕਿ ਕੁਝ ਉਹਦੇ ਮਤਲਬ ਕਿ ਵਿਚਾਰ ਜਿਹੜੇ ਆ ਬਾਹਲੇ ਗਾਂਹ ਦੇ ਆ। ਚਲੋ ਹਰੇਕ ਬੰਦੇ ਨੂੰ ਆਪਣੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਆ, ਪਰ ਉੱਥੋਂ ਲੱਗ ਗਿਆ ਸੀਗਾ ਕਿ ਜਿਹੜੀ ਚੇਟਕ ਲੱਗੀ ਆ ਰੱਬੀ ਕੰਦੋਲਾ ਨੂੰ, ਰੱਬੀ ਕੰਦੋਲਾ ਹੋ ਸਕਦਾ ਕਿ ਸਿਆਸਤ 'ਚ ਆ ਜਾਵੇ। ਮਿੱਟੀ ਫਿਲਮ ਇਹਨਾਂ ਦੀ ਚੰਗੀ ਫਿਲਮ ਸੀਗੀ, ਜੇ ਤੁਸੀਂ ਕਿਸੇ ਨੇ ਦੇਖੀ ਹੋਵੇ। ਜੀ ਤਾਂ ਉਸ ਤੋਂ ਬਾਅਦ ਤੇ ਫਿਲਮੀ ਕੈਰੀਅਰ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਰਵੀ ਕੰਦੋਲਾ ਦਾ। ਆ ਪਿੱਛੇ ਜੇ ਜੀ ਇਹਨਾਂ ਨੇ ਅਜੀਤ ਸਿੰਘ ਪੂਲੇ ਤੇ ਫਿਲਮ ਬਣਾਈ ਸੀ, ਔਰ ਮੇਕਿੰਗ ਜਿਹੜੀ ਆ ਤੁਹਾਨੂੰ ਪਤਾ ਹੀ ਆ, ਤੁਸੀਂ ਵੇਖਿਓ ਫਿਲਮ। ਮੇਕਿੰਗ ਦੇ ਮਾਮਲੇ 'ਚ ਬਹੁਤ ਉਹ ਫਿਲਮ ਥੱਲੇ ਰਹਿ ਗਈ ਸੀ। ਹਾਲਾਂਕਿ ਚਲੋ ਮੈਂ ਕਿਸੇ ਕ੍ਰਿਤ ਦੀ ਛੇਤੀ ਕੀਤਿਆਂ ਨਿੰਦਿਆ ਨਹੀਂ ਕਰਦਾ, ਤਾਂ ਆਲੋਚਨਾ ਜ਼ਰੂਰ ਕੀਤੀ ਜਾ ਸਕਦੀ ਆ। ਤਾਂ ਰੱਬੀ ਕੰਦੋਲਾ ਉਹਦਾ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਗਿਆ ਸੀਗਾ। ਜੀ ਤਾਂ ਇਸ ਬਾਰੇ ਕਿਆਫਾ ਲੱਗ ਰਿਹਾ ਸੀਗਾ ਕਿ ਰੱਬੀ ਕੰਦੋਲਾ ਹੋ ਸਕਦਾ ਹੈ ਕਿ ਸਿਆਸੀ ਸਫ਼ਰ ਸ਼ੁਰੂ ਕਰ ਲਵੇ। ਫਿਰ ਅਚਾਨਕ ਕੱਲ ਇੱਕ ਮੈਸੇਜ ਲੱਗਦਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਬੰਨਿਓ ਕਿ ਇੱਕ ਐਕਟਰ ਸਾਡੇ 'ਚ ਸ਼ਮੂਲੀਅਤ ਕਰ ਰਿਹਾ, ਪ੍ਰੈਸ ਕਾਨਫਰੰਸ ਕਰਾਂਗੇ। ਤਾਂ ਫਿਰ ਅੰਦਾਜ਼ਾ ਹੋ ਗਿਆ ਸੀਗਾ ਕਿ ਰੱਬੀ ਕੰਦੋਲਾ ਹੀ ਆ। ਤਾਂ ਰੱਬੀ ਕੰਦੋਲਾ ਸ੍ਰੀ ਅਨੰਦਪੁਰ ਸਾਹਿਬ ਤੋਂ ਹੋ ਸਕਦਾ ਕਿ ਇਹਨਾਂ ਦੀ ਟਿਕਟ ਦਾ ਦਾਅਵੇਦਾਰ ਵੀ ਹੋਵੇ। ਤਾਂ ਜੀ ਦੇਖਦੇ ਆ। ਪਰ ਇੱਕ ਗੱਲ ਤੇ ਮੰਨਣ ਵਾਲੀ ਆ ਕਿ ਜਦੋਂ ਇਸ ਤਰ੍ਹਾਂ ਮਤਲਬ ਕਿ ਚਾਹੇ ਉਹ ਸੋਸ਼ਲ ਮੀਡੀਆ ਦੇ ਫੇਮਸ ਚਿਹਰੇ ਹੋਣ, ਐਕਟਿੰਗ ਦੇ ਹੋਣ, ਇੰਡਸਟਰੀ ਹੋਰ ਹੋਵੇ, ਮਿਊਜ਼ਿਕ ਇੰਡਸਟਰੀ ਹੋਵੇ, ਜਦੋਂ ਉਹ ਝੁਕਣੇ ਸ਼ੁਰੂ ਹੋ ਜਾਣ ਤਾਂ ਸਮਝ ਲਓ ਕਿ ਉਹਨਾਂ ਦੇ ਕੋਲ ਇੱਕ ਮੰਚ ਹੈ, ਤੇ ਉਸ ਜੀ ਮੰਚ ਦੇ ਕੋਲ ਵੀ ਕਿਤੇ ਨਾ ਕਿਤੇ ਖਿੱਚ ਹੈ, ਉਹ ਚਿਹਰਿਆਂ ਨੂੰ ਖਿੱਚ ਰਿਹਾ ਹੈ। ਤਾਂ ਕਾਫੀ ਮੈਨੂੰ ਲੱਗਦਾ ਕਿ ਆਉਣ ਵਾਲੇ 2-4 ਮਹੀਨੇ ਬੜੇ ਇੰਟਰਸਟਿੰਗ ਹੋਣਗੇ। ਤੇ ਜੇ ਇਸ ਤਨਜ਼ੀਮ ਨੇ, ਇਸ ਦਲ ਨੇ ਥੋੜੀ ਜੀ ਰਫ਼ਤਾਰ ਫੜ ਲਈ, ਗੁਰਪ੍ਰੀਤ ਮੰਨ ਲਓ ਜੇ ਅਮਰਤਪਾਲ ਸਿੰਘ ਦੇ ਫੇਸ ਨੂੰ ਵੈਲਿਊ ਮਿਲ ਗਈ, ਹੁੰਗਾਰਾ ਮਿਲ ਗਿਆ, ਲਹਿਰ ਬਣ ਗਈ, ਤਾਂ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਬਾਦਲ ਬਿਲਕੁਲ ਕਿਤੇ ਨੁਕਸਾਨਿਆ ਨਾ ਜਾਵੇ, ਕਿਉਂਕਿ ਇਹਦਾ ਅਸਰ ਬਿਲਕੁਲ ਮਾਲਵੇ 'ਚ ਵੀ ਪੈ ਜਾਏਗਾ। ਮਾਝੇ 'ਚ ਤਾਂ ਹੋਏਗਾ, ਫਿਰ ਮਾਲਵੇ 'ਚ ਪਵੇਗਾ। ਖਾਸ ਤੌਰ ਤੇ ਜੇ ਆਪਾਂ ਦੱਖਣ ਪੱਛਮ ਮਾਲਵੇ ਦੀ ਗੱਲ ਕਰੀਏ, ਤਾਂ ਜੇ ਉੱਥੇ ਵੀ ਇਹਨਾਂ ਨੇ ਸਮੀਕਰਨ ਵਿਗਾੜੇ ਤਾਂ ਅਕਾਲੀ ਦਲ ਬਾਦਲ ਵਾਸਤੇ ਬਹੁਤ ਵੱਡਾ ਝਟਕਾ ਹੋਏਗਾ। ਦੇਖਦੇ ਆ ਕਿ ਕੀ ਬਣਦਾ ਗੁਰਪ੍ਰੀਤ। ਬਿਲਕੁਲ ਦੇਖਦੇ ਹਾਂ ਬਣਦਾ ਕੀ ਹੈ। ਖੈਰ ਇਸ ਤੋਂ ਅੱਗੇ ਵਧੀਏ ਤਾਂ ਬੀਬੀਆਂ ਨੂੰ ਬਹੁਤ ਚਾਅ ਨਾਲ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਘਰੇ ਕਹਿ ਦਿਓ ਵੀ ਸਾਡੇ ਭਰਾ ਨੇ ਪੈਸੇ ਪਾਏ ਨੇ, ਬੱਚਿਆਂ ਦੇ ਮਾਮੇ ਨੇ ਪੈਸੇ ਪਾਏ ਨੇ, ਸੂਟ ਲੈ ਲਿਓ, ਜੋ ਲੈਣਾ ਲੈ ਲਿਓ। ਪਰ ਉਹ ਪੈਸੇ ਆਏ ਕਿੱਥੋਂ ਨੇ ਬੱਚਿਆਂ ਦੇ ਮਾਮੇ ਦੇ ਕੋਲੋਂ? ਇਹ ਜਦੋਂ ਸਭ ਨੂੰ ਪਤਾ ਲੱਗਾ ਤਾਂ ਫਿਰ ਅਦਾਲਤ ਤਾਂ ਜਾਣਾ ਹੀ ਸੀ, ਜਿੱਦਾਂ ਗੇੜੇ ਇਹਨਾਂ ਦੇ ਵੈਸੇ ਹੀ ਵਧੇ ਹੋਏ ਨੇ। ਕੀਤਾ ਵੀ ਗਲਤ ਹੈ ਕਿਉਂਕਿ ਉਹਨਾਂ ਫੰਡਾਂ ਤੋਂ ਤਾਂ ਛੇੜਿਆ ਹੀ ਨਹੀਂ ਜਾ ਸਕਦਾ, ਇਹ ਤਾਂ ਪਹਿਲਾਂ ਹੀ ਰੋਕਿਆ ਹੋਇਆ ਹੈ। ਪਾਇਓ ਜ਼ਰਾ ਚਾਨਣਾ ਕੀ ਕਰਤਾ ਜੀ ਹੁਣ ਇਹ ਸਕੀਮ ਤੇ? ਜਦੋਂ ਹੁਣ ਡੋਰਾ ਡਿੱਗਿਆ ਤਾਂ ਅੱਗੇ ਬੀਬੀਆਂ ਆਸ ਕਰਨ ਪੈਸਿਆਂ ਦੀਆਂ, ਜਾਂ ਫਿਰ ਸਤਿ ਸ੍ਰੀ ਅਕਾਲ ਹੀ ਹੈ? ਨਹੀਂ ਦੇਖੋ, ਇਹਨਾਂ ਨੂੰ ਕੁਝ ਵੀ ਕਰਨਾ ਪਵੇ, ਭਾਵੇਂ ਕਾਲੇ ਚੋਰ ਤੋਂ ਧਾਰੇ ਫੜ ਕੇ ਲਿਆਉਣੇ ਪੈਣ, ਇੱਕ ਵਾਰੀ ਤੇ ਦੇਣਗੇ। ਹੁਣ ਪਿੱਛੇ ਤੇ ਹਟ ਨਹੀਂ ਸਕਦੇ। ਜੀ ਪਰ ਗੱਲ ਇਹ ਆ ਕਿ ਜਦੋਂ ਇਹਨਾਂ ਨੇ ਇਹ ਸਕੀਮ ਲਾਂਚ ਕੀਤੀ ਸੀ, ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਇਹਨਾਂ ਨੇ ਮਜ਼ਦੂਰਾਂ ਦਾ ਪੈਸਾ ਡਾਈਵਰਟ ਕਰ ਦਿੱਤਾ ਹੈ। ਤੇ ਜੋ ਬਿਲਡਿੰਗ ਕੰਸਟਰਕਸ਼ਨ ਮਜ਼ਦੂਰ ਹੁੰਦੇ ਆ, ਉਹਨਾਂ ਦਾ ਇੱਕ ਵੈਲਫੇਅਰ ਫੰਡ ਹੁੰਦਾ ਹੈ ਜੀ ਗੁਰਪ੍ਰੀਤ। ਕਿ ਮੰਨ ਲਓ ਕੋਈ ਰਜਿਸਟਰਡ ਮਜ਼ਦੂਰ ਹੈ, ਉਹਦੇ ਸੱਟ ਲੱਗ ਜਾਂਦੀ ਹੈ, ਉਸਾਰੀ ਦੇ ਦੌਰਾਨ ਕੰਮ ਕਰਦੇ ਆ, ਤਾਂ ਉਹਨੂੰ ਉਸ ਫੰਡ ਦੇ ਵਿੱਚੋਂ, ਉਸ ਕੋਸ਼ ਦੇ ਵਿੱਚੋਂ
ਵੈਲਫੇਅਰ ਕੀਤਾ ਜਾਂਦਾ ਹੈ, ਹੈਲਪ ਕੀਤੀ ਜਾਂਦੀ ਆ। ਇਹ ਬਹੁਤ, ਤਾਂ ਹੀ ਤੁਸੀਂ ਦੇਖਿਆ ਨਾ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਹੁੰਦੀ, ਸ਼ਾਇਦ ਤੁਹਾਨੂੰ ਪਤਾ ਹੋਵੇ। ਬਿਲਕੁਲ 10 ਲੱਖ ਤੋਂ ਵੱਧ ਦਾ ਜਿਹੜਾ ਵੀ ਕੰਮ ਕਿਤੇ ਕੰਸਟਰਕਸ਼ਨ ਹੋ ਰਹੀ ਹੈ ਉਹਨਾਂ ਮਜ਼ਦੂਰਾਂ ਨੂੰ ਰਜਿਸਟਰ ਕੀਤਾ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਕੋਈ ਵੀ ਨੁਕਸਾਨ ਹੋਣ ਤੇ ਮਿਲਦੇ ਨੇ ਪੈਸੇ। ਉਹੀ ਫੰਡ ਹੈ ਜਿਹਦਾ ਆਪਾਂ ਜੀ। ਜ਼ਿਕਰ ਕਰ ਰਹੇ ਹਾਂ। ਤਾਂ ਜਿਹੜੇ ਇਹ ਲੰਬੇ ਸਮੇਂ ਤੋਂ ਦਿੱਤੇ ਵੀ ਨਹੀਂ ਜੀ, ਕਿਸੇ ਨੂੰ ਦੇ ਵੀ ਨਹੀਂ ਰਹੇ ਤੇ ਨਾਲੇ ਉਸ ਕਮੇਟੀ ਦਾ ਕਿਸੇ ਨੂੰ ਲਾ ਵੀ ਨਹੀਂ ਰਹੇ, ਬੰਦਾ ਵੀ ਨਹੀਂ ਲਾਇਆ ਹੋਇਆ, ਐਂ ਹੀ ਚੱਲੀ ਜਾਂਦਾ ਕੰਮ। ਇਹ ਪੂਰੇ ਭਾਰਤ ਦੇ ਵਿੱਚ ਹੀ ਠੱਗੀ ਆ ਜੀ। ਇੱਕ ਵਾਰੀ ਅੱਜ ਤੋਂ ਹੁਣ ਤਾਂ ਡਾਟਾ ਨਹੀਂ ਆਉਂਦਾ, ਨਰਿੰਦਰ ਮੋਦੀ ਸਰਕਾਰ ਦਾ ਵੀ ਇਸ ਤਰ੍ਹਾਂ ਫੜਿਆ ਗਿਆ ਸੀ ਇੱਕ ਆਰਟੀਆਈ ਦੇ ਰਾਹੀਂ। ਇਹਨਾਂ ਨੇ ਵੀ ਪੈਸਾ ਡਾਈਵਰਟ ਕਰ ਦਿੱਤਾ ਸੀ ਬਹੁਤ ਵੱਡੇ ਪੱਧਰ ਤੇ। ਇਹ ਦੇਸ਼ ਵਿਆਪੀ ਵੀ ਹੁੰਦਾ ਫੰਡ, ਇਹ ਸਟੇਟ ਵਿਆਪੀ ਵੀ ਹੁੰਦਾ ਜੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਫੰਡ ਨੂੰ ਇਕੱਠਿਆਂ ਕਰਕੇ ਤੁਸੀਂ ਦੇਖ ਲਓ ਕਿ ਗਰੀਬ ਮਾਰ ਕਿਵੇਂ ਕਰਦੇ ਆ। ਬਿਲਕੁਲ। ਇੱਕ ਤੇ ਇਕੱਠਾ ਕਰ ਲੈਂਦੇ ਆ, ਮੁੜ ਕੇ ਉਸ ਫੰਡ ਨੂੰ ਡਾਈਵਰਟ ਕਰ ਦਿੱਤਾ। ਹੁਣ ਜਦੋਂ ਡਾਈਵਰਟ ਕਰ ਦਿੱਤਾ, ਇਸ ਨੂੰ ਚੈਲੰਜ ਹੋ ਗਿਆ ਜੀ। ਜਦੋਂ ਚੈਲੰਜ ਹੋ ਗਿਆ ਤਾਂ ਹਾਈ ਕੋਰਟ ਨੇ ਫੌਰੀ ਤੌਰ ਤੇ, ਦੇਖੋ ਇਸ ਸਕੀਮ ਨੂੰ ਉਹਨਾਂ ਨੇ ਸਟੇ ਨਹੀਂ ਕੀਤਾ। ਇਹ ਬਹੁਤ ਮਿਸਲੀਡਿੰਗ ਜਾਣਕਾਰੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਹੈ, ਖਾਸ ਤੌਰ ਤੇ ਤੁਹਾਨੂੰ ਪਤਾ ਜਿਹੜੇ ਅੱਜ ਕੱਲ ਪੇਜ ਚਲਾਉਣ ਵਾਲੇ ਲੋਕ ਆ, ਜਿਹੜੇ ਮਤਲਬ ਕਿ ਜਿੱਦਾਂ ਕਹਿ ਲਈਏ ਕਿ ਬਹੁਤ ਹੀ ਜ਼ਿਆਦਾ ਕਾਹਲੀ ਕਰਦੇ ਆ। ਚਲੋ ਆਪਾਂ ਵੀ ਪੇਜ ਵਗੈਰਾ ਹੀ ਚਲਾਉਨੇ, ਆਪਾਂ ਕਿਹੜਾ ਕੋਈ ਉੱਥੇ ਰੋਡ ਰੂਲਰ ਪਾਏ ਆ, ਸਾਡੇ ਸੜਕਾਂ ਤੇ ਰੋਡ ਰੂਲਰ ਚੱਲਦੇ ਆ। ਤਾਂ ਗੱਲ ਇਹ ਆ ਕਿ ਭਾਈ ਥੋੜਾ ਜਿਹਾ ਬੰਦਾ ਸੋਚੇ ਵਿਚਾਰੇ। ਤਾਂ ਉਹ ਜਿਹੜਾ ਫੰਡ ਡਾਈਵਰਟ ਕਰ ਰਹੇ ਸਨ ਉਸ ਨੂੰ ਫਿਲਹਾਲ ਸਟੇ ਕਰ ਦਿੱਤਾ। ਪਰ ਉਹਦੇ ਵਿੱਚ ਹੁਣ ਇੱਕ ਦਿੱਕਤ ਤਾਂ ਇਹਨਾਂ ਨੂੰ ਆਵੇਗੀ ਨਾ ਗੁਰਪ੍ਰੀਤ, ਕਿ ਪੈਸਾ ਹੋਰ ਪਾਸੇ ਇੰਤਜ਼ਾਮ ਕਰਨਾ ਪਊ। ਜੀ। ਤਾਂ ਕੋਰਟ ਨੇ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਨੂੰ ਕੱਲ ਤੱਕ ਮੁਲਤਵੀ ਕਰ ਦਿੱਤਾ, ਕੱਲ ਫਿਰ ਸੁਣਵਾਈ ਹੋਊਗੀ। ਤਾਂ ਲੱਗਦਾ ਇਹੋ ਆ ਕਿ ਸਰਕਾਰ ਫਸਣ ਜਾ ਰਹੀ ਹੈ ਗੁਰਪ੍ਰੀਤ। ਫਿਰ ਉਹੀ ਗੱਲ ਹੈ ਕਿ ਇਹਨਾਂ ਨੇ ਕੰਮ ਹੀ ਹੋਛੇਪਣ ਵਾਲੇ ਕਰਨੇ ਹੁੰਦੇ ਆ। ਤੁਸੀਂ ਕੋਈ ਵੀ ਇਹਨਾਂ ਦਾ ਫੈਸਲਾ ਚੁੱਕ ਕੇ ਦੇਖ ਲਓ 50 ਸਾਲਾਂ 'ਚ, ਕਿਹੜਾ ਫੈਸਲਾ ਹੈ ਜਿਹੜਾ ਮਤਲਬ ਕਿ ਬਿਨਾਂ ਕਿਸੇ ਪਰੇਸ਼ਾਨੀ ਤੋਂ, ਬਿਨਾਂ ਕਿਸੇ ਅੜਚਨ ਤੋਂ ਨੇਪਰੇ ਚੜ ਗਿਆ ਹੋਵੇ। ਹਰ ਫੈਸਲੇ ਦੇ ਵਿੱਚ ਇਹਨਾਂ 'ਚ ਪੰਗਾ ਪੈਂਦਾ ਹੀ ਪੈਂਦਾ, ਪੰਗਾ ਪੈਂਦਾ ਹੀ ਪੈਂਦਾ। ਤਾਂ ਲੋਕਾਂ 'ਚ ਇਹ ਗੱਲ ਫੈਲੀ ਆ ਕਿ ਮਾਵਾਂ ਧੀਆਂ ਸਤਕਾਰ ਯੋਜਨਾ ਸ਼ਾਇਦ ਬੰਦ ਹੋ ਗਈ ਆ। ਅਜਿਹਾ ਤਾਂ ਨਹੀਂ, ਪਰ ਇਸ ਸਕੀਮ ਤੇ ਇੱਕ ਵਾਰੀ ਬੱਟਾ ਜ਼ਰੂਰ ਲੱਗ ਗਿਆ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਠੱਗ ਔਰਤ ਨੂੰ ਇਸ਼ਤਿਹਾਰ ਛਪਾਉਣ ਦੇ ਹੁਕਮ ਨੇ, ਇਹ ਕੌਣ ਹੈ ਜੀ? ਇਹ ਦੇਖੋ ਤੁਹਾਡੇ ਸ਼ਾਇਦ ਦੁਆਬੇ ਦੀ ਇੱਕ ਲੇਡੀ ਟਰੈਵਲ ਏਜੰਟ ਆ, ਇਹ ਗਈ ਸੀਗੀ ਇੱਕ ਨਾ ਸਮਝੌਤਾ ਲੈ ਕੇ ਕਿ ਦੇਖੋ ਜੀ ਮੇਰਾ ਤੇ ਕਲਾਇੰਟ ਨਾਲ ਸਮਝੌਤਾ ਹੋ ਗਿਆ ਤੇ ਮੇਰਾ ਪਰਚਾ ਰੱਦ ਕਰ ਦਿੱਤਾ ਜਾਵੇ। ਕੋਰਟ ਨੇ ਕਿਹਾ ਕਿ ਠਹਿਰੋ ਬੀਬੀ ਜੀ ਠਹਿਰੋ, ਇੱਕ ਕੰਮ ਕਰੋ, ਤੁਸੀਂ ਆਪਦੇ ਜਿੰਨੇ ਕੇਸ ਆ, ਕੋਰਟ ਨੇ ਜ਼ਰਾ ਜਿਹਾ ਪੁੱਛਿਆ ਹੋਏਗਾ ਨਾ ਕਿ ਭਾਈ ਕਿੰਨੇ ਕੇਸ ਆ, ਇਹਨਾਂ ਨੇ ਦੱਸਿਆ ਹੋਣਾ ਜੀ ਇੰਨੇ ਆ, ਇੰਨਿਆਂ 'ਚ ਸਮਝੌਤਾ ਹੋ ਗਿਆ, ਇੰਨੇ ਪੈਂਡਿੰਗ ਫਲਾ ਫਲਾ। ਉਹਨਾਂ ਕਿਹਾ ਕਰੋ ਇੱਕ ਕੰਮ, 15 ਦਿਨਾਂ ਦੇ ਅੰਦਰ ਅੰਦਰ 5 ਅਖਬਾਰਾਂ ਦੇ ਵਿੱਚ ਜਿੰਨੀਆਂ FIR ਹੋਈਆਂ ਨੇ, ਜਿੰਨੇ ਪਰਚੇ ਹੋਏ ਨੇ, ਚਾਹੇ ਉਹ ਪੈਂਡਿੰਗ ਨੇ, ਚਾਹੇ ਨਿਬੜੇ ਨੇ, ਚਾਹੇ ਸਮਝੌਤਾ ਹੋ ਗਿਆ, ਚਾਹੇ ਵੀਜ਼ੇ ਦਾ ਮਾਮਲਾ ਹੈ, ਚਾਹੇ ਗਲਤ ਜਾਣਕਾਰੀ ਦਾ ਮਾਮਲਾ ਹੈ, ਕੋਈ ਵੀ ਕਿਸੇ ਪ੍ਰਕਾਰ ਦਾ ਮਾਮਲਾ ਹੈ, ਅਖਬਾਰ 'ਚ ਆਪਣੇ ਖਰਚੇ ਤੇ ਛਪਾ ਕੇ ਆਓ ਜੀ। ਇਹ ਮੇਰੇ ਖਿਆਲ ਦੇ ਨਾਲ ਇੱਕ ਮੈਨੂੰ ਲੱਗਦਾ ਮਿਸਾਲੀ ਆ। ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਮਾਨਤ ਲੈਣ ਗਿਆ ਹੋਵੇ ਜਾਂ ਪਰਚਾ ਰੱਦ ਕਰਵਾਉਣ ਗਿਆ ਹੋਵੇ ਤਾਂ ਕੋਰਟ ਨੇ ਕਿਹਾ ਹੋਵੇ ਕਿ ਨਹੀਂ ਠਹਿਰੋ, ਪਹਿਲਾਂ ਪਬਲਿਕ ਨੋਟਿਸ ਦੇ ਜ਼ਰੀਏ ਆਪਦੀ ਅਪਰਾਧਕ ਹਿਸਟਰੀ ਲੋਕਾਂ ਸਾਹਮਣੇ ਰੱਖੋ, ਕਿਉਂਕਿ ਉਹਨਾਂ ਨੇ ਕਿਹਾ ਕਿ ਮਾਮਲਾ ਕੱਲਾ ਜ਼ਮਾਨਤ ਦਾ ਨਹੀਂ, ਇਹ ਮਾਮਲਾ ਭਰੋਸੇ ਦਾ ਹੈ, ਵੀਜ਼ੇ ਦਾ ਹੈ, ਦੇਸ਼ ਦੇ ਬਾਹਰ ਭੇਜਣ ਦਾ ਹੈ। ਸੋ ਇਹਦੇ ਵਿੱਚ ਅਸੀਂ ਇਹ ਪਹਿਲਾਂ ਕਹਾਂਗੇ ਕਿ 5 ਅਖਬਾਰਾਂ 'ਚ ਛਪਾ ਕੇ ਆਓ। ਉਹਨਾਂ 5 ਅਖਬਾਰਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ 2 ਪੰਜਾਬੀ ਦੇ ਹੋਣੇ ਚਾਹੀਦੇ ਆ। ਤਾਂ ਇਸ ਬੀਬੀ ਨੂੰ ਕਸੂਤਾ ਯੱਬ ਪੈ ਗਿਆ ਹੈ। ਤਾਂ ਹੁਣ ਜਦੋਂ ਇਹ ਆਪਦੀ ਹਿਸਟਰੀ ਛਪਾਏਗੀ ਤਾਂ ਉਹ ਹਿਸਟਰੀ ਫਿਰ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਖੰਭ ਲਾ ਕੇ ਉੱਡ ਜਾਏਗੀ, ਫੈਲ ਜਾਏਗੀ। ਜੀ, ਜਦੋਂ ਅਖਬਾਰ 'ਚ ਆਉਣਗੇ ਤਾਂ ਫਿਰ ਜਿਨ੍ਹਾਂ ਦੇ ਨਾਲ ਕੇਸ ਨੇ ਉਹ ਵੀ ਆਉਣਗੇ ਵੀ ਭਾਈ ਇਹ ਤਾਂ ਕੇਸ ਹਾਲੇ ਚੱਲੀ ਜਾਂਦਾ ਹੈ, ਏਦਾਂ ਫਲਾਨਾ ਟਮਕਾਨਾ, ਹੋਰ ਵੀ ਰੌਲਾ ਪਊਗਾ। ਖੈਰ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।